ਦੇ ਪ੍ਰੋਡਿਊਸਰ ਨੇ ਸ਼ਾਹਰੁਖ ਫਖਰ ਤੇ ਆਓ ਪ੍ਰੋਗਰਾਮ ਸੁਣਨੇ ਆ ਸੋਹਣੀ ਧਰਤੀ। अस्सलाम वालेकुम। वालेकुम अस्सलाम। ओ सुनाओ जी मास्टर जी की हाल है थोड़ा? मैं बिल्कुल वधिया मां और हासे ने और चाह ने इस करके कि रब सोने ने फिर हयाती दा नवा दिहाड़ा भी विखाया। हाँ जी, क्यों नहीं? पक्कियां हाँ और सोहने रंग पंजाब दे बन गए जी। इस करके मैं ते बड़ा राजी हां इस वेले। ओदी वजह भी अज दा जेड़ा सारा दिन लंघिया ना मेरा, मैं आया रकबे ते एक दो बारी जी ते ओ कुछ थावां ते पानी खलोता सी ते ये मेरा मतलब है जेड़ा 3 दिन 4 दिन पहलों दी जेड़ा बारिश दा पानी है ये मींह पिया ना जी ते मुड़िया ने कीता पहलों ओरे च लुडियां पांदे ने और वो हुण टोया या जरा नीवा हो गया और मैं उन्होंने रज्जू नूं कह के आया सा, मैं कहा गल सुन ये इस तो पहलों कि कोई बाल जेड़ा वो डिग पवे या कोई मेरा मतलब बीबी इथों लंघदी, मेरा मकसद है भई सही ना लंघ सके जी ते या तां पानी जेड़ा वो गायब करो इथों जी ते या मेरा मतलब ਇੱਥੇ ਲਾ ਦਿਓ ਜਿਹੜੀ ਹੁੰਦੀ ਉਹ ਵਾਰਡ ਜੀ ਹੁੰਦੀ। ਹਾਂ ਧਿਆਨ ਰੱਖਣਾ ਚਾਹੀਦਾ ਐਵੇਂ ਬਿਲਕੁਲ ਪੁੱਠਾ ਸਿੱਧਾ ਕੰਮ ਪੇ ਕਰਦੇ ਨੇ ਤੇ ਚੰਗਾ ਰੱਬ ਕਰੇ ਕਿ ਬਚਤ ਬਣ ਜਾਏ ਔਰ ਸਿਲਸਿਲਾ ਐਵੇਂ ਚੱਲ ਜਾਏ ਜੀ। ਆ ਦੂਜਾ ਹੈ ਕਿ ਜਨਾਬ ਜਿਵੇਂ ਜ਼ਿਕਰ ਕੀਤਾ ਕਿ ਰੱਬ ਸੋਹਣੇ ਦੇ ਪਾਕ ਨਾਂ ਦੇ ਨਾਲ ਔਰ ਉਹਦੇ ਹੀ ਕੀਤੇ ਇਹ ਕਣਕਾਂ ਪੱਕੀਆਂ ਨੇ ਇੱਕ ਵਾਰੀ ਫੇਰ ਰੋਸ਼ਨ ਜਿਹੜਾ ਦਿਨ ਵੇਖਿਆ। ਹਾਂ ਜੀ, ਕਿਉਂ ਨਹੀਂ ਹੁਣ ਵੇਲਾ ਹੋ ਗਿਆ ਕਣਕਾਂ ਕੁੰਜਣ ਦਾ ਵੀ। ਆਹਾ। ਉਸ ਤੋਂ ਪਹਿਲਾਂ ਰੱਬ ਸੋਹਣੇ ਦਾ ਨਾਂ ਲੈਣ ਦਾ, ਉਹਦੀ ਤਾਰੀਫ ਕਰਨ ਦਾ, ਉਹਦੇ ਕੋਲ ਮਾਫੀ ਮੰਗਣ ਦਾ ਔਰ ਇਸ ਗੱਲ ਦੀ ਖੁਸ਼ੀ ਮਨਾਉਣ ਦਾ ਕਿ ਰੱਬ ਸੋਹਣੇ ਤੂੰ ਸਾਨੂੰ ਉਹ ਭੋਏ ਦਿੱਤੀ, ਉਹ ਪੰਜਾਬ ਦਿੱਤਾ ਸਦੀਆਂ ਤੋਂ ਕਣਕ। ਵਾਹ ਵਾਹ ਵਾਹ। ਸੋਨਾ ਜਿਹੜਾ ਸਾਡੇ ਵੱਡਕਿਆਂ ਨੂੰ ਦੇਂਦਾ ਇਹੋ ਜਿਹਾ ਮੈਂ ਦੱਸ ਨਹੀਂ ਸਕਦਾ। ਸੋ ਲੋ ਫਿਰ ਸਾਡਾ ਜਿਹੜਾ ਪਹਿਲਾ ਸੈਗਮੈਂਟ ਉਹਦੇ ਵੱਲ ਵਧਨੇ ਆ। ਸਭ ਤੋਂ ਪਹਿਲਾਂ ਰੱਬ ਸੋਹਣੇ ਦਾ ਪਾਕ ਕਲਾਮ ਪੰਜਾਬੀ ਮਾਂ ਬੋਲੀ ਚ ਵੀ ਸੁਣਨੇ ਆ, ਅਰਬੀ ਜ਼ੁਬਾਨ ਚ ਵੀ ਸੁਣਨੇ ਆ। ਸੈਗਮੈਂਟ ਜਨਾਬ ਫਰਮਾਇਆ ਰੱਬ रहमान ने। हाँ जी चलो कह देने मुंशी आया मेरा ख्याल है। चलो जी बिस्मिल्लाह करो मुंशी जी। चल अल्लाह जज़ाकल्लाह। देखो जी ये जेड़े ना जी अल फजर अकेडमी वाले जी जी बड़ी मेहनत करके माँ बोली च करते हैं काम बिल्कुल इसी तरह और ऐसा ऐसा तर्जमा ऐसे ऐसे अखर और फिर ये आप ही जेड़ा अज दा बच्चा है ना जी अज दा माँ बोली वाला जेड़ा जी है ना जी ਉਹਨੂੰ ਸ਼ਾਇਦ ਗਿਣਤਰੀ ਦਾ ਨਾ ਪਤਾ ਹੋਵੇ। ਹਾਂਜੀ ਇਹ ਜਿਸਲੇ ਗਿਣਤਰੀ ਕਹਿੰਦੇ ਜੀ ਮਲਕ ਅਜੀਜ਼ ਜੀ ਜੀ ਇਹ ਮਲਕ ਅਜੀਜ਼ ਸਾਹਿਬ ਗਿਣਤਰੀ ਕਹਿਣਗੇ, ਛਾਵੇਲਾ ਕਹਿਣਗੇ, ਇਦਾਂ ਦੇ ਜਿਹੜੇ ਅੱਖਰ ਨੇ ਨਾ ਜੀ ਉਹ ਫਿਰ ਸਿੱਖ ਵੀ ਲੈਂਦੇ ਬਿਲਕੁਲ। ਇਹ ਜਿਹੜੇ ਅੱਜ ਦੇ ਜੀ ਨੇ ਇਹ ਪੱਤਾ ਵਾਲਾ ਛਾਹ ਵਾਲਾ ਕੁਫਤਾਂ ਵਾਲਾ ਇਹ ਸਾਰਾ ਜਿਹੜਾ ਹੈ ਅਲ ਫਜਰ ਅਕੈਡਮੀ ਥਾਣੀ ਬਾਲਾਂ ਤੱਕ ਕਪੜ ਦੇ ਜੀ। ਤੇ ਦੂਜੀ ਕਹਾਣੀ ਇਹ ਜਿਵੇਂ ਅਸੀਂ ਜ਼ਿਕਰ ਕੀਤਾ ਕਿ ਰੱਬ ਸੋਹਣੇ ਦਾ ਕਲਾਮ ਅਸੀਂ ਸੁਣਿਆ ਵੀ, ਹਾਂ ਉਹਦੀ ਤਾਰੀਫ ਵੀ ਕੀਤੀ ਔਰ ਮੰਨਿਆ ਇਸ ਨੂੰ ਕਿ ਅਸੀਂ ਤੇਰੇ ਬੰਦੇ ਆ ਜੀ। ਆ ਦੂਜੇ ਪਾਸੇ ਇਹ ਪੜ੍ਹਦਾ ਸਾਂ ਪਿਆ ਮੈਂ ਜੀ ਕਿ ਜਿਹੜੀ ਦੁਨੀਆ ਨਾ ਉਹਦੇ ਵਿੱਚ ਜਿੰਨੀਆਂ ਵੀ ਅੰਗਰੇਜ਼ੀ ਚ ਸਿਵਲਾਈਜੇਸ਼ਨ ਕਹਿੰਦੇ ਨੇ ਜਿਹੜੇ ਵਸੇਬੇ ਨੇ ਉਹ ਦੋ ਤਰ੍ਹਾਂ ਦੇ ਤਿਉਹਾਰ ਮਨਾਉਂਦੇ ਨੇ। ਇੱਕ ਹੁੰਦੇ ਨੇ ਧਾਰਮਿਕ, ਇੱਕ ਹੁੰਦੇ ਨੇ ਵਸੇਬੀ। ਜਿਵੇਂ ਅਸੀਂ ਈਦ ਮਨਾਉਂਦੇ ਆ ਮੁਸਲਮਾਨ ਪੰਜਾਬੀ ਸਾਰੇ ਜਿੰਨੇ ਪੰਜਾਬੀ, ਇਸੇ ਤਰ੍ਹਾਂ ਸਾਡੇ ਦੋ ਇਸ ਤਰ੍ਹਾਂ ਦੇ ਤਿਉਹਾਰ ਨੇ ਜਿਹੜੇ ਕਿ ਪੰਜਾਬ ਮਨਾਉਂਦਾ ਰਿਹਾ ਸਦੀਆਂ ਤੋਂ। ਇੱਕ ਨੂੰ ਕਹਿੰਦੇ ਨੇ ਵਿਸਾਖੀ, ਇੱਕ ਨੂੰ ਕਹਿੰਦੇ ਨੇ ਲੋਹੜੀ। ਲੋਹੜੀ ਤਾਂ ਮੇਰਾ ਮਤਲਬ ਬਹੁਤ ਘਟ ਗਈ ਆ। ਹਾਂਜੀ। ਵਿਸਾਖੀ ਜਿਹੜੀ ਆ ਅੱਲਾਹ ਤਾਲਾ ਦੇ ਸਦਕੇ ਜਾਵਾਂ, ਮੈਂ ਨਿੱਕਾ ਜਿਹਾ ਹੁੰਦਾ ਸਵਾਲ ਜੀ ਜੀ ਤੇ ਮੈਂ ਕਿਨਲ ਦਾ ਜਿਸਲੇ ਮੇਰਾ ਮਕਸਦ ਆ ਵੀ ਇੱਧਰ ਗੁਜਰਾਲੇ ਜਾਣਾ ਨਾ ਜੀ ਆਪਣੇ ਪਿੰਡੋਂ ਤੇ ਉਹ ਇਮਨਾਬਾਦ ਚ ਉਹਨਾਂ ਦਾ ਖੱਪ ਪਾਈ ਹੋਣੀ ਚਿਮਟੇ ਲੈ ਕੇ ਕਣਕਾਂ ਦੀ ਮੁੱਕ ਗਈ ਰਾਖੀ ਵਿਸਾਖੀ। ਬਿਲਕੁਲ ਇਸੇ ਤਰ੍ਹਾਂ ਹੀ ਤੇ ਬੜਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸੋਹਣੇ ਰੰਗ ਬਣਦੇ ਸਨ। ਹਾਂ ਫਿਰ ਜਿਹੜੇ ਜੀ ਆਉਂਦੇ ਸਨ ਨਾ ਵਿਸਾਖੀ ਤੇ ਉਹਨਾਂ ਨੇ ਆ ਕੇ ਤੇ ਮੇਰਾ ਮਤਲਬ ਹੈ ਹੁਣ ਇਤਮਾਨਾਨ ਦੇ ਨਾਲ ਦਾਤਰੀਆਂ ਨੂੰ ਘੁੰਗਰੂ ਬੰਨ ਕੇ ਤੇ ਮੇਰਾ ਮਤਲਬ ਫਿਰ ਵਿਸਾਖੀ ਮਨਾ ਕੇ ਤੇ ਫਿਰ ਵਾਢੀਆਂ ਤੇ ਜਾਣਾ। ਵਾਹ ਜੀ ਵਾਹ, ਇਹ ਬੜੇ ਸੋਹਣੇ ਰੰਗ। ਕੀ ਬਾਤ ਹੈ। ਇਹ ਸਾਡੇ ਪਿੰਡ ਵੀ ਸੁਣਿਆ ਕਿ ਵਾਢੀ ਐਵੇਂ ਆਉਂਦੇ ਸਨ ਸਾਰੇ ਲੋਕ ਰਲ ਕੇ ਕਿਸੇ ਦੀ ਇੱਕ ਦੀ ਪੈਲੀ ਵੱਢਣੀ ਔਰ ਫਿਰ ਕੁੰਜਣਾ ਸਾਰਾ ਕੁਝ। ਇਹ ਸਾਰੀਆਂ ਕਹਾਣੀਆਂ ਜਨਾਬ ਸਾਡੇ ਸੋਹਣੇ ਪੰਜਾਬ ਦੀਆਂ ਨੇ। ਜਿਵੇਂ ਤੁਹਾਨੂੰ ਦੱਸ ਰਹੇ ਹਾਂ ਕਿ ਇਹ ਵਸੇਬੀ ਜਿਹੜਾ ਤਿਉਹਾਰ ਹੈ ਵਿਸਾਖੀ ਇਹ ਕੁੱਲ ਦੁਨੀਆ ਦੇ ਪੰਜਾਬੀ ਮਨਾਉਂਦੇ ਨੇ। ਹਰ ਧਰਮ ਦਾ ਪੰਜਾਬੀ ਮਨਾਉਂਦਾ ਇਸ ਕਰਕੇ ਕਿ ਕਣਕ ਹਰ ਕੋਈ ਉਗਾਉਂਦੇ ਜੀ। ਫਿਰ ਰਾਖੀ ਕਰਕੇ ਜਿਸਲੇ ਬਹਿ ਜਾਂਦੇ ਨੇ ਜੀ ਫਿਰ ਬਿਸਮਿਲ੍ਲਾ ਕਰਦੇ ਆ ਵਿਸਾਖੀ ਦੇ ਬਾਅਦ ਜਾ। ਹਾਂ ਨਿੱਕੇ ਨਿੱਕੇ ਦੇ ਵਿੱਚ ਸ਼ਗਨ ਹੁੰਦੇ ਸਨ ਕਿ ਬਾਲ ਜਿਹੜੇ ਨੇ ਦੜੋਪੇ ਟੋਪੇ ਲੈ ਕੇ ਆਉਂਦੇ ਸਨ ਤੇ ਵੱਢ ਕੇ ਉਹਨਾਂ ਦੇ ਪਾ ਕੇ ਦੇਣੇ ਜਾਂ ਝੋਲੀਆਂ 'ਚ ਪਾ ਦੇਣੀ। ਮੁੱਠ ਤੇ ਜਾ ਕੇ ਭੱਜ ਕੇ ਉਹਨਾਂ ਹੱਟੀ ਤੇ ਫੁੱਲੜੀਆਂ ਲੈਣੀਆਂ, ਮਰੁੰਡੇ ਲੈਣੇ। ਇਹ ਸੋਹਣੇ ਰੰਗ ਵੀ ਬਣੇ ਸਨ। ਪਹਿਲਾਂ ਤਾਂ ਅਸੀਂ ਸੁਣਾਂਗੇ ਇੱਕ ਸੋਹਣਾ ਜਿਹਾ ਸੁਨੱਖਾ ਜਿਹਾ ਗੀਤ। ਅੱਛਾ। ਇਹ ਸੁਣ ਕੇ ਜਦੋਂ ਅਸੀਂ ਮੁੜ ਕੇ ਆਵਾਂਗੇ ਨਾ ਤੇ ਫਿਰ ਹੋਣਗੀਆਂ ਵਿਸਾਖੀ ਦੀਆਂ ਗੱਲਾਂ ਤੇ ਕਾਂ ਪਿਆ ਬੋਲਦਾ ਲੱਗਦਾ ਕੋਈ ਪ੍ਰਾਹੁਣਾ ਡੇਰੇ ਤੇ ਆਉਂਦਾ। ਲੱਗਦਾ ਪਿਆ ਮੈਨੂੰ ਵੀ ਇਦਾਂ ਹੀ ਲੱਗਣ ਲਿਆ। ਲਓ ਬੇ ਗੀਤ ਸੁਣ। ਲਓ ਜੀ ਗੀਤ।
बड़ा कारीगर आ भाई, कैसा अच्छा उन्हें गाउन लभ्या। और फिर मेरा मकसद है भाई मलका तरन्नुम नूर जहां, वाह जी वाह, उन्होंने कहा भाई आई विसाखी, क्या आई सोहनी नहीं, आवाज़। वाह वाह। ਵਾਹ ਜੀ ਵਾਹ। ਉਹ ਲੈ ਬਈ ਆ ਕਾਂ ਸਹੀ ਬੋਲਦਾ ਸੀ ਪਿਆ। ਅੱਛਾ ਜੀ। ਇਹ ਲੱਗਦਾ ਇਮਨਾਬਾਦ ਵਾਲੇ ਮੈਨੂੰ ਇਹ ਭਲਵਾਨ ਲੱਗਦੇ ਨੇ ਆਪਣੇ। ਇਹ ਅੱਛਾ। ਹੱਥ 'ਚ ਇਮਨਾਬਾਦ ਦੀ ਬਰਫੀ ਵੀ ਫੜੀ ਸੁਣੀ। ओ वाह भाई वाह। ਆਓ ਜੀ, अस्सलाम वालेकुम। अस्सलाम वालेकुम जी। अस्सलाम वालेकुम। साढ़े ओ सुनाओ जी की हाल है असगर जी, राजी हो? ਅੱਲਾ ਦਾ ਸ਼ੁਕਰ ਹੈ ਜੀ। ਤੁਸੀਂ माशाअल्लाह, ਸੁਣਾਓ ਬਾਬਾ वाह ਜੀ, भाई, ਰਾਜ਼ੀ वाह ਹੋ? वाह वाह। ਵਾਹ ਜੀ ਵਾਹ। ਪੰਜਾਬੀ ਮਿੱਤਰ ਸਾਡੇ ਤੇ ਕੌਡੀ ਪਾਉਂਦੇ ਨੇ ਜਨਾਬ, ਤੇ ਨਾਲ ਕਰਦੇ ਨੇ ਹੁਣ ਕਮੈਂਟਰੀਆਂ, ਤੇ ਜਿਹੜੇ ਹੈ ਨਾ ਗੱਭਰੂ ਜਵਾਨ ਉਹਨਾਂ ਦੇ ਫਟਕਦੇ ਡੌਲੇ ਦੱਸਦੇ ਨੇ ਸਾਨੂੰ। हाँ जी, क्या ਤੇ ਥਾਪੀ ਕਿਵੇਂ ਵੱਜਦੀ ਤੇ ਜੀ ਹਾਂ। ਕਿਵੇਂ ਵੀਣੀ ਜਿਹੜੀ ਇਹ ਨੱਪ ਲੈਂਦੇ ਨੇ। जी हाँ। ਜਾਫੀ ਕੌਣ ਹੈ ਤੇ ਸਾਈ ਕੌਣ ਹੈ, ਸਾਰੀਆਂ ਗੱਲਾਂ ਦੱਸਣਾ। और फिर ये आप जिन्हें कैंची मारी है ना जी, ਜੀ ਹਾਂ ਉਹਨੂੰ ਫਿਰ ਆਪਣੇ ਅੰਦਾਜ਼ ਨਾਲ ਸਮਝਾਉਂਦੇ ਆ ਜੀ ਹਾਂ। ਵੀ ਕੈਂਚੀ ਏਡੀ ਤੇਜ਼ ਨਹੀਂ ਸੀ ਜਿਹੜੀ ਤੂੰ ਮਾਰੀ ਆ, ਸਮਝਿਆ ਕਿ ਨਹੀਂ? ਇੰਜ ਹੀ ਇਹ ਕਰਦੇ ਨੇ। ਕੈਂਚੀ ਮੇਰਾ ਮਤਲਬ ਹੈ ਬੜੀ ਕਮਜ਼ੋਰ ਔਰ ਖੁੰਡੀ ਕੈਂਚੀ ਮਾਰੀ ਤੂੰ, ਹਾਂ ਸਮਝਿਆ ਕਿ ਬਿਲਕੁਲ, ਨਹੀਂ? ਦੰਦੇ ਜੇ ਬਣ ਗਏ ਹਾਂ ਨੇ। ਇਹ ਜੀ ਹਾਂ। ਲਓ ਜੀ, ਇਹ ਡੱਬਾ ਫੜਾਓ ਨਾ ਸਾਈਡ ਤੇ ਮੁਨਸ਼ੀ ਤੁਹਾਨੂੰ ਪਾ ਕੇ ਦੇਗਾ ਇਹ ਪਲੇਟ। ਕਲਾਕੰਦ ਲਿਆ ਹਾਂ, ਕਲਾਕੰਦ ਕਲਾਕੰਦ ਹੈ ਜੀ, ਵਾਹ, ਕਲਾਕੰਦ। ਵਾਹ, ਵਾਹ। ਇਹ ਬੜੀ ਗੱਲ ਹੈ ਜੀ। ਇਹ ਮੇਰਾ ਮਕਸਦ ਹੈ ਵੀ ਇਹ, ਔਰ ਇੱਕ ਹੋਰ ਗੱਲ ਵੀ ਦੱਸਾਂ ਵੀ ਇਹ ਅਸਗਰ ਪਹਿਲਵਾਨ ਜਿਹੜਾ ਨਾ ਜੀ, ਇਹ ਆਪ ਖੋਇਆ ਮਾਰਦਾ, ਇਹ ਵੀ ਤੁਹਾਨੂੰ ਦੱਸ ਦਿਆਂ, ਕਿਆ ਬਾਤ। ਸਮਝੋ ਕਿ ਨਹੀਂ? ਵਾਹ ਜੀ। ਕਿਉਂਕਿ ਡੰਗਰ ਆਪਣੇ ਰੇ ਅੱਲਾ ਦਾ ਫਜ਼ਲ ਆ, ਜੀ। ਫਿਰ ਆਪਣੇ ਰੇ ਮੇਰਾ ਰਕਬਾ ਵੀ ਅੱਲਾ ਨੇ ਦਿੱਤਾ। ਹਾਂਜੀ, ਲਵੇਰੀਆਂ ਹੁਣ ਤੇ ਭਲਵਾਨੀ ਹਾਂ ਜੀ, ਹੁੰਦੀ ਹੈ। ਬਿਲਕੁਲ ਜੀ। ਲਓ ਜੀ, ਜੀ ਆਇਆਂ ਇੱਕ ਵਾਰੀ ਫਿਰ ਤੁਹਾਨੂੰ ਕਹਿੰਦੇ ਆ। ਤੇ ਵਿਸਾਖੀ ਦਾ ਜਿਹੜਾ ਜਸ਼ਨ ਬਣਿਆ ਪਿਆ ਪੰਜਾਬ ਵਿੱਚ, ਤੇ ਤੁਸੀਂ ਸਾਡੇ ਡੇਰੇ ਤੇ ਅੱਜ ਕਿਵੇਂ ਪੈਰ ਪਾਏ ਨੇ ਚਿਰਾਂ ਪਿੱਛੋਂ? ਉਹ ਮੈਂ ਕਿਹਾ ਵੀ ਚਲੀਏ, ਨਾਲੇ ਮਾਸਟਰ ਜੀ ਨੂੰ ਮਿਲੀਏ ਤੇ ਨਾਲੇ ਬਾਬਾ ਜੀ ਨੂੰ ਮਿਲੀਏ ਜਾ ਕੇ, ਤੇ ਜਾ ਕੇ ਵਿਸਾਖੀ ਦੀ ਗੱਲਬਾਤ ਸੁਣੀਏ। ਮੈਨੂੰ ਪਤਾ ਲੱਗਾ ਵੀ ਅੱਜ ਰੇਡੀਓ ਪਾਕਿਸਤਾਨ ਤੇ ਵੀ ਵਿਸਾਖੀ ਦਾ ਪ੍ਰੋਗਰਾਮ ਹੈ। ਹਾਂ ਜੀ, ਕਿਉਂ ਨਹੀਂ? ਮੈਂ ਕਿਹਾ ਮੈਂ ਕਿਉਂ ਪਿੱਛੇ ਰਹਿ ਜਾਵਾਂ, ਮੈਂ ਵੀ ਜਾ ਕੇ ਤੇ ਮਾਸਟਰ ਜੀ ਨੂੰ ਆਖਿਆ ਕੋਈ ਗੱਲਬਾਤ ਮੈਂ ਵੀ ਸੁਣਾਣਾ, ਤੁਸੀਂ ਵੀ ਸੁਣਾਓ। ਤੇ ਵਿਸਾਖੀ ਦੀ ਗੱਲਬਾਤ ਸੁਣਨ ਤੇ ਸੁਣਾਉਣ ਆਇਆ ਜੀ। ਉਹ ਨਹੀਂ ਜੀ, ਗੱਲ ਤੇ ਇਹ ਆ ਵੀ ਅਸੀਂ ਵਿਸਾਖੀ ਵੇਖੀ ਆ, ਤੁਸੀਂ ਵਿਸਾਖੀ ਮਨਾਉਂਦੇ ਰਹੇ ਔਰ ਕਰਦੇ ਰਹੇ। ਜਰਾ ਇਹ ਤੇ ਦੱਸੋ, ਜਿਹੜੀ 12-13 ਸਾਲ ਤੁਸੀਂ, ਮੇਰਾ ਮਤਲਬ ਹੈ ਵਿਸਾਖੀ ਦੇ ਵਿੱਚ ਇਸ ਤਰ੍ਹਾਂ ਕਰਕੇ ਰਹੇ ਜਿਵੇਂ ਦੂਲਾ ਨਹੀਂ ਹੁੰਦਾ, ਜਿਵੇਂ ਲਾੜਾ ਹੁੰਦਾ ਕਿਆ ਬਾਤ ਹੈ। ਉਸ ਤਰ੍ਹਾਂ ਕਰਕੇ ਇਹ ਕੀ ਕਰਦੇ ਰਹੇ ਜੀ ਤੁਸੀਂ? ਇਹ ਜੀ ਇਮਨਾਬਾਦ ਦੀ ਜਿਹੜੀ ਵਿਸਾਖੀ ਸੀ, ਮੇਲਾ ਵਿਸਾਖੀ ਇਮਨਾਬਾਦ ਜ਼ਿਲ੍ਹਾ ਗੁਜਰਾਂਵਾਲੇ ਦੇ ਵਿੱਚ, ਇਹ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਸੀ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਨੇ ਉਹ ਗੁਜਰਾਂਵਾਲੇ ਤੋਂ ਹੀ ਸਨ। ਜੀ ਹਾਂ। ਉਹਨਾਂ ਨੇ ਗੁਰਦੁਆਰਾ ਰੋੜੀ ਸਾਹਿਬ, ਜਿਹੜਾ ਇਮਨਾਬਾਦ ਗੁਰਦੁਆਰਾ ਹੈ, ਸਿੱਖਾਂ ਦੀ ਉਹ ਗੁਰਦੁਆਰਾ ਹੈ, ਉੱਥੇ ਬਾਬਾ ਜੀ ਗੁਰੂ ਨਾਨਕ ਨੇ ਰੋੜਿਆਂ ਦੇ ਉੱਤੇ ਇਬਾਦਤ ਕੀਤੀ, ਤੇ ਗੁਰੂ ਰਣਜੀਤ ਸਿੰਘ ਨੇ ਉੱਥੇ ਗੁਰਦੁਆਰਾ ਬਣਾਇਆ। ਉੱਥੇ ਫਿਰ ਮੇਲਾ ਬਹੁਤ ਵੱਡਾ ਜਿਹੜਾ ਜੀ ਹਾਂ, ਮੇਲਾ ਵੇਖਿਆ ਮੈਂ, ਵੇਖਿਆ। ਮੇਲਾ ਲਾਇਆ, ਤੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਸੀ, ਜਿੱਥੇ ਲੋਕੀ ਪੂਰੇ ਸਾਲ ਦੀ ਸ਼ਾਪਿੰਗ ਕਰਦੇ ਸਨ। ਉੱਥੇ ਢੱਗੇ ਲਿਆ ਕੇ, ਇੱਕ ਮੇਲਾ ਮੰਡੀ ਵਿਸਾਖੀ ਉਹਦਾ ਨਾਮ ਸੀ, ਮੰਡੀ ਲੱਗਦੀ ਸੀ। ਲੋਕੀ ਘੋੜੇ, ਖੋਤੇ, ਮੱਝਾਂ, ਗਾਵਾਂ, ਢੱਗੇ ਵਿਸਾਖੀ ਦੇ ਖਰੀਦਣੇ, ਉਹਨਾਂ ਦੇ ਨਾਲ ਜਾ ਕੇ ਫਿਰ ਵਾਢੀ ਕਰਨੀ, ਫਿਰ ਫਲੇ ਜਿਹੜੇ ਨੇ ਉਹ ਗਾਣੇ। ਨਹੀਂ ਜੀ, ਫਿਰ ਜਿਹੜੇ ਯਾਤਰੀ ਆਉਂਦੇ ਸਨ, ਜਿਹੜੇ ਸਿੱਖ, ਮੇਰਾ ਮਤਲਬ ਮਾਂ ਬੋਲੀ ਵਾਲੇ, ਦੁਨੀਆ 'ਚ ਕਿਤੇ ਵੀ ਬੈਠਾ ਹੁੰਦਾ ਸੀ ਨਾ, ਉਹਨੇ ਇਮਨਾਬਾਦ ਆਉਣਾ ਹੀ ਆਉਣਾ ਵਿਸਾਖੀ। ਬਿਲਕੁਲ, ਕਿਉਂਕਿ ਉਹ ਬੜੀ ਖਾਸ ਜਗ੍ਹਾ, ਉੱਥੇ ਬਾਬਾ ਜੀ ਰਾਂ ਨੇ ਰੋੜਿਆਂ ਤੇ ਇਬਾਦਤ ਕੀਤੀ ਸੀ। ਔਰ ਇਹ ਮੇਲਾ ਜਿਹੜਾ ਐਸਾ ਮੇਲਾ ਜਿੱਥੇ ਮੈਂ 2000 ਤੋਂ 2013-14 ਤੱਕ ਆਰਗੇਨਾਈਜ਼ਰ ਖੇਡਾਂ ਦਾ ਰਿਹਾ ਵਾਂ। ਅੱਛਾ। ਜਿੱਥੇ ਕੋਟੀ ਪਹਿਲੂ ਇੱਕ ਦਿਨ ਕਬੱਡੀ ਹੋਣੀ ਹੈ, 2 ਦਿਨ ਘੋੜਿਆਂ ਦੀਆਂ ਦੌੜਾਂ ਹੋਣੀਆਂ ਨੇ, ਨੇਜ਼ਾਬਾਜ਼ੀ ਹੋਣੀ ਹੈ, ਕੁਸ਼ਤੀ, ਰੁਸਤਮੇ ਵਿਸਾਖੀ ਦਾ ਦੰਗਲ ਹੋਣਾ ਹੈ। ਤੇ ਮੈਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ, ਵਜ਼ੀਰੇ ਆਲਾ ਪੰਜਾਬ ਸਨ 80 ਦੀ ਦਹਾਈ ਦੇ ਵਿੱਚ, ਜਦੋਂ ਵਜ਼ੀਰੇ ਆਲਾ ਪੰਜਾਬ ਮੀਆਂ ਨਵਾਜ਼ ਸ਼ਰੀਫ ਸਾਹਿਬ ਨਾ ਜੀ, ਉਦੋਂ ਮੈਂ ਨਵੀਂ ਕਬੱਡੀ ਖੇਡਣ ਵਾਲਾ, ਤੇ ਮੈਂ ਸਭ ਤੋਂ ਛੋਟਾ ਸਾ ਪਲੇਅਰ। ਉਹਨਾਂ ਨੇ ਸਾਨੂੰ ਆਖਿਆ ਜੀ ਤੁਸੀਂ ਵਿਸਾਖੀ ਤੇ ਕਬੱਡੀ ਇਹਦਾ ਦੋਵੇਂ ਟੀਮਾਂ ਲੈਣ ਚ ਹੋ ਜਾਓ। ਵਜ਼ੀਰ ਆਜ਼ਮ ਸਾਹਿਬ ਜਿਹੜੇ ਤੁਹਾਡਾ ਤਾਰਫ ਕਰਨਗੇ। ਮੈਂ ਜ਼ਿੰਦਗੀ 'ਚ ਪਹਿਲੀ ਵਾਰ ਉਦੋਂ ਮੁੰਡਾ ਜਿਹਾ ਸਾਂ, ਤੇ ਮੈਂ ਨਵਾਜ਼ ਸ਼ਰੀਫ ਸਾਹਿਬ ਨੂੰ ਬੜਾ ਨੇੜੇ ਤੋਂ ਵੇਖਿਆ, ਏਡਾ ਗੋਰਾ ਤੇ ਲਾਲ ਸੁਰਖ ਨੂਰਾਨੀ ਚਿਹਰਾ, ਕਿਆ ਬਾਤ ਹੈ। ਉਸ ਤੋਂ ਲੱਗ ਕੇ ਫਿਰ ਅਸੀਂ ਮੇਲਾ ਵਿਸਾਖੀ ਤੇ ਕਬੱਡੀ ਖੇਡਦੇ ਰਹੇ, ਕੁਸ਼ਤੀਆਂ ਕਰਦੇ ਰਹੇ। ਫਿਰ ਮੈਂ ਤਕਰੀਬਨ 13-14 ਸਾਲ ਮੁਸਲਸਲ ਕਮੈਂਟਰੀ ਕੀਤੀ, ਖੇਡਾਂ ਸਾਰੀਆਂ ਪੰਜਾਬੀ ਕਲਚਰ ਦੀਆਂ ਸਾਰੀਆਂ ਖੇਡਾਂ ਦੀ। ਉੱਥੇ ਲੋਕੀ ਆਣ ਕੇ ਵਪਾਰ ਕਰਦੇ ਸਨ। ਇੱਥੋਂ ਤੱਕ ਕਿ ਪੂਰੇ ਪੰਜਾਬ ਦੇ ਜਿਹੜੇ ਇਹ ਪ੍ਰਜਾਪਤ ਲੋਕ ਨੇ ਨਾ, ਇਹ ਉਹਨਾਂ ਨੇ ਆਣ ਕੇ ਖੋਤੇ ਵੇਚਣੇ ਤੇ ਖੜਨੇ, ਤੇ ਉੱਥੇ ਆਣ ਕੇ ਧੀਆਂ ਦੇ ਸਾਗ ਕਰ ਲੈਣੇ। ਉੱਥੇ ਵੀ ਤੂੰ ਮੇਰਾ ਮੈਂ ਸਿਆਲਕੋਟ ਦਾ ਤੇ ਤੂੰ ਪਿੰਡੀ ਭੱਟੀਆਂ ਦਾ, ਮੈਂ ਚਨਿਓੜ ਦਾ ਵਾਂ, ਤੇ ਅਸੀਂ ਆਪਸ ਚ ਰਿਸ਼ਤੇਦਾਰੀ ਕਰ ਲੈਂਦੇ ਹਾਂ। ਛੱਤ ਚੁੱਕਣੀ, ਮੁਕਾਬਲੇ ਕਰਨੇ। ਫਿਰ ਸ਼ਾਹਜ਼ੋਰ, ਬੜੇ ਸ਼ਾਹਜ਼ੋਰ ਹੋਣੇ, ਬੜੇ ਸਿੱਖਾਂ ਦੇ ਤੇ ਹਿੰਦੂਆਂ ਦੇ, ਮੁਸਲਮਾਨਾਂ ਦੇ ਆਪਸ ਚ ਬਾਂਹ ਫੜਨ ਦੇ ਮੁਕਾਬਲੇ ਹੋਣੇ। 8 ਦਿਨ
ਇੰਨਾ ਕੁ ਸ਼ੁਗਲ ਹੋਣਾ, ਲੋਕਾਂ ਨੇ ਪੂਰਾ ਸਿਆਲ ਤੇਲ ਮੁੰਡਿਆਂ ਨੇ ਮਰਨਾ, ਐਕਸਰਸਾਈਜ਼ ਕਰਨੀ ਕਿ ਵਿਸਾਖੀ ਤੇ ਜਾ ਕੇ ਕੌਡੀ ਖੇਡਣੀ ਵਾਹ ਜੀ ਵਾਹ। ਸੋਹਣੇ ਰੰਗ ਦੱਸੇ ਬੜੀ ਗੱਲ ਜੀ। ਲਓ ਜੀ, ਇਹ ਸਾਰੀਆਂ ਗੱਲਾਂ ਹੋਣਗੀਆਂ। ਨਾਲ ਅਸੀਂ ਪਾਕਿਸਤਾਨ ਸਰਕਾਰ ਨੂੰ ਵੀ ਕਹਿ ਲਓ ਵਧਾਈ ਦਿੰਦੇ ਆ ਕਿ ਉਹ ਸਿੱਖ ਯਾਤਰੀ ਜਿਹੜੇ ਗੁਆਂਢ ਤੋਂ ਆਏ ਨੇ ਉਹ ਇਸ ਵੇਲੇ ਪਾਕਿਸਤਾਨ ਵਿੱਚ ਬਿਲਕੁਲ ਮਹਿਫੂਜ਼ ਆਪਣੇ ਸਾਰੇ ਮਜ਼ਹਬੀ ਰਸਮਾਂ ਅਦਾ ਕਰਦੇ ਨੇ। ਦੇਖੋ ਜੀ, ਜਿੱਥੇ ਜਿੱਥੇ ਮੇਰਾ ਮਤਲਬ ਵਿਸਾਖੀ ਦਾ ਮੇਲਾ ਲੱਗਾ ਆ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਵੀ ਕਿੰਨੇ ਰਾਜ਼ੀ ਨੇ ਉਹ। ਔਰ ਮਕਸਦ ਇਹ ਆ ਵੀ ਉਹਨਾਂ ਦਾ ਦਿਲ ਨਹੀਂ ਕਰਦਾ ਜਾਣ ਤੇ, ਕਿਉਂਕਿ ਹੁਣ ਵਾਢੀ ਵੀ ਸ਼ੁਰੂ ਕਰਨੀ ਹੈ ਨਾ ਜੀ। ਗੱਲ ਤਾਂ ਇਹ ਕਿਸਾਨ ਨੇ ਵਾਢੀ ਤਾਂ ਕਰਨੀ ਹੈ ਨਾ ਜੀ। ਤੋ ਬਸ ਅੱਜ ਕੱਲ੍ਹ ਚ ਇਨਸ਼ਾਅੱਲਾ ਤਾਲਾ ਵਿਸਾਖੀ ਵਾਲਾ ਜਿਹੜਾ ਮੇਰਾ ਮਤਲਬ ਹੈ ਵੀ ਇੱਕ ਸਾਰਾ ਮਾਹੌਲ ਹੈ ਨਾ ਜੀ, ਉਹ ਘਟ ਜਾਏਗਾ। ਲਓ ਜੀ ਮੁੰਸ਼ੀ ਸਾਹਿਬ, ਇਹ ਕੜਾਕੰਦ ਵਾਲੀਆਂ ਉਂਗਲਾਂ ਜਿਹੜੀਆਂ ਨੇ ਥੋੜੀਆਂ ਜੀਆਂ ਸਾਫ਼ ਕਰਕੇ ਤਵਾ ਚਾੜੋ ਤੇ ਸੁਣਾਓ ਆ ਕਿਉਂ ਨਹੀਂ ਜੀ। ਦੇਖੋ ਜੀ, ਇਹ ਮਤਵਾਜ਼ਨ ਖਾਨਦਾਨ ਜਿਹੜਾ ਵੀ ਇਹ ਮਤਵਾਜ਼ਨ ਤਾਂ ਹਰ ਥਾਂ ਤੇ ਚਾਹੀਦਾ। ਬਿਲਕੁਲ ਇੰਜੀ ਹੈ। ਜੇ ਤਾਲੁਕ ਹੋਵੇ ਤੇ ਮਤਵਾਜ਼ਨ ਹੋਣਾ ਚਾਹੀਦਾ। ਵੇ ਜੀ, ਜੇ ਖਾਣਾ ਪੀਣਾ ਤਾਂ ਉਹ ਵੀ ਮਤਵਾਜ਼ਨ ਹੋਣਾ ਚਾਹੀਦਾ। ਮੇਲ ਮਿਲਾਪ ਆ ਉਹ ਵੀ ਮਤਵਾਜ਼ਨ ਹੋਣਾ ਚਾਹੀਦਾ। ਕੋਈ ਚੀਜ਼ ਮੇਰਾ ਮਤਲਬ ਵਾਧੂ ਨਹੀਂ ਹੋਣੀ ਚਾਹੀਦੀ ਹੱਦ ਤੋਂ। ਬਿਲਕੁਲ ਇਸੇ ਤਰ੍ਹਾਂ ਹੀ ਲੱਦਾ ਵੀ ਤੁਰਿਆ ਹੋਵੇ, ਖੋਤੀ ਤੇ ਸਾਵਾਂ ਨਾ ਹੋਵੇ, ਮਤਵਾਜ਼ਨ ਨਾ ਹੋਵੇ ਤੇ ਫਿਰ ਡਿੱਗ ਪੈਂਦਾ। ਹਾਂ ਜੀ, ਕਿਉਂ ਨਹੀਂ। ਇਹ ਹੋਈ ਤਾਂ ਗੱਲ ਹਯਾਤੀ ਹੈ ਸਾਡੀ, ਕੋਈ ਕਿਸੇ ਵੱਧ ਨਹੀਂ ਕਰਨੀ। ਬਿਲਕੁਲ। ਤੇ ਜਿੱਥੇ ਖੁਸ਼ੀ ਹੈ ਉੱਥੇ ਜਨਾਬ ਉਹਨੂੰ ਚੱਜ ਦੇ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ। ਕੁਝ ਲੋਕ ਇਹ ਮੁੰਡੇ ਮੈਂ ਵੇਖੇ ਨੇ ਆ ਮੇਲਿਆਂ ਛੇਲਿਆਂ ਤੇ ਆ ਕੇ ਨਾ ਐਵੇਂ ਪਈਆਂ ਬੜਕਾਂ ਤੇ ਇਹ ਮੇਚੇ ਚ ਰਹਿ ਕੇ ਜੇ ਖੁਸ਼ੀ ਬਣਾਓਗੇ ਤੇ ਹਰ ਸ਼ੈ ਸੋਹਣੀ ਔਰ ਸਵਰਗੀ ਜੀ ਬਹੁਤ ਸੋਹਣੀ। ਸੋ ਲਓ ਜੀ ਭਲਵਾਨ ਸਾਹਿਬ, ਸਾਨੂੰ ਇਹ ਦੱਸੋ, ਜਿਵੇਂ ਤੁਸੀਂ ਦੱਸਿਆ ਵਪਾਰ ਹੁੰਦਾ ਸੀ ਡੰਗਰਾਂ ਦਾ ਤੇ ਹਰ ਧਰਮ ਦਾ ਜੀ ਹੁੰਦਾ ਸੀ, ਸਾਰੇ ਪੰਜਾਬੀ ਜਿਹੜੇ ਨੇ ਇੱਕ ਦੂਜੇ ਨਾਲ ਮਿਲਦੇ ਸਨ, ਕੌਡੀਆਂ ਜਿਹੜੀਆਂ ਜਾਣੀਆਂ। ਸੋ ਇਹ ਖੁਸ਼ੀਆਂ ਜਿਹੜੀਆਂ ਨੇ ਕਿਉਂ ਚਾਹੀਦੀਆਂ ਨੇ? ਮੁੜ ਵਿਸਾਖੀ ਦਾ ਮੇਲਾ ਕਿਉਂ ਚਾਹੀਦਾ ਪੰਜਾਬ ਨੂੰ? ਵੇਖੋ, ਮੇਲਾ ਇੱਕ ਐਸੀ ਚੀਜ਼ ਹੈ ਜਿਹੜਾ ਤੁਹਾਡੇ ਵਿੱਚ ਮੁਹੱਬਤਾਂ ਪੈਦਾ ਕਰਦਾ। ਹਾਂਜੀ। ਇੱਕ ਪਿੰਡ ਤੇ ਦੂਸਰੇ ਪਿੰਡ ਤੇ ਜਦੋਂ ਬੰਦੇ ਸਾਰੇ ਇਲਾਕੇ ਦੇ ਇੱਕ ਥਾਂ ਇਕੱਠੇ ਹੋਏ, ਉਹਦੇ ਵਿੱਚ ਜਵਾਨ ਜਿਹੜੇ ਕੌਡੀ ਖੇਡਦੇ ਨੇ ਜਾਂ ਨੇਜ਼ਾਬਾਜ਼ੀ ਕਰਦੇ ਨੇ, ਔਰ ਆ ਕੇ ਫਿਰ ਪਿੰਡਾਂ ਦੇ ਵਿੱਚ ਲੋਕੀ ਨਾਂ ਲੈਂਦੇ ਨੇ ਕਿ ਕਿਆ ਬਾਤ ਯਾਰ ਫਲਾਣੇ ਬੰਦੇ ਦੀ ਘੋੜੀ ਜਿੱਤੀ ਏ, ਕਿਆ ਬਾਤ ਫਲਾਣੇ ਬੰਦੇ ਨੇ ਕੌਡੀ ਖੇਡੀ, ਉਹਨੇ ਸਵਾਦ ਦਾ ਜਿਹੜਾ ਜਵਾਨਾਂ ਦੀਆਂ ਗੱਲਾਂ ਕਰਦੇ ਨੇ। ਇਹ ਗੱਤਕਾ ਜਿਸਲੇ ਸ਼ੁਰੂ ਮੇਰਾ ਮਤਲਬ ਕਰਦੇ ਨੇ ਜੀ, ਨਹੀਂ ਪਤਾ ਹੁੰਦਾ ਵੀ ਕਿੰਨੇ ਜਿੱਤਣਾ ਹੈ। ਤੇ ਜਿਸਲੇ ਗੱਤਕਾ ਖੇਡਦੇ ਆ ਤਾਂ ਫਿਰ ਤਾਂ ਅੱਗ ਵਾਂਗੂ ਫੈਲ ਜਾਂਦਾ ਨਾ ਜੀ। ਹਰ ਕਸਬੇ 'ਚ ਹਰ ਮੇਰਾ ਮਤਲਬ ਹੈ ਵੀ ਜ਼ਿਲ੍ਹੇ 'ਚ ਚੱਲ ਜਣੀ ਗੱਲ ਕਹੀ ਵੀ ਗੱਤਕਾ ਜਿੱਤਿਆ ਜੀ ਐਤਕੀ ਫੇਰ। ਵਾਹ ਜੀ ਵਾਹ। ਵੇਖੋ ਜੀ, ਆ ਚੀਨ ਵਾਲੇ ਜਿਹੜਾ ਸਾਨੂੰ ਆ ਕੁੰਗ ਫੂ ਕਰਾਟੇ ਸ਼ਰਾਟੇ ਵਿਖਾਉਂਦੇ ਨੇ, ਪੰਜਾਬ ਕੋ ਆਪਣਾ ਲੜਨ ਦਾ ਤਰੀਕਾ ਹੈ। ਜਦੋਂ ਗੱਤਕਾ ਕਹਿੰਦੇ ਨੇ ਜਿਹ 'ਚ ਡਾਂਗ ਚੱਲਦੀ ਹੈ, ਹੋਰ ਦੋ ਚਾਰ ਸ਼ੈਵਾਂ ਹੁੰਦੀਆਂ। ਸੋ ਇਹਦੇ ਤੋਂ ਅਸੀਂ ਵਾਂਝੇ ਹੋਏ। ਹੁਣ ਅੰਦਰ ਵੜ ਗਿਆ ਮੋਬਾਈਲਾਂ ਤੇ ਗੇਮਾਂ ਸ਼ੇਮਾਂ। ਨਾ ਜੀ ਨਾ, ਉਹ ਕਿਸੇ ਬਾਲ ਨੂੰ ਪੁੱਛ ਲਓ ਤੂੰ ਕੀ ਕਰਨ ਡਿਆ, ਕਦੇ 2 ਫੁੱਟਬਾਲ ਦੇ ਮੈਚ ਖੇਡੇ। ਬੇਟਾ ਕਿਤੋਂ ਤੂੰ ਤਾਂ ਗਿਆ ਨਹੀਂ ਸਵੇਰ ਦਾ ਇੱਥੇ। ਨਹੀਂ, ਮੈਂ ਫਰੰਟੂ ਟੈਲੀਫੋਨ ਤੇ ਖੇਡੇ ਆ, ਮੇਰੇ ਫੁੱਫੀ ਦਾ ਪੁੱਤਰ ਆ ਅਫਰੀਕਾ 'ਚ ਤੇ ਮੈਂ ਹੋਰ ਨਾਲ ਖੇਡਣ ਡਿਆ। ਤੇ ਹੁਣ ਤੇ ਤੂੰ ਥੱਕ ਤਾਂ ਸਕਦਾ ਨਹੀਂ। ਲੋਕ ਪੱਟਾ ਨਾਲ ਖੇਡਦੇ ਸਨ, ਹੁਣ ਅੰਗੂਠੀਆਂ ਨਾਲ ਖੇਡਦੇ। ਰੇੜੀ ਕੋਈ ਨਹੀਂ ਆਈ, ਪਤਾ ਹੀ ਕੁਛ ਨਹੀਂ। ਇਹ ਤਾਂ ਮੇਰਾ ਮਤਲਬ ਹੈ ਜਿਹੜਾ ਬੰਦਾ ਗਰਾਊਂਡ 'ਚ ਨਹੀਂ ਜਾਂਦਾ, ਜਿਹੜਾ ਬੰਦਾ ਮੈਦਾਨ 'ਚ ਨਹੀਂ ਜਾਂਦਾ, ਜਿਹੜਾ ਬੰਦਾ ਬਾਹਰ ਤੁਰਦਾ ਫਿਰਦਾ ਨਹੀਂ, ਸਮਝੋ ਮੇਰਾ ਮਤਲਬ ਹੈ ਉਹ ਛੇਤੀ ਬਿਮਾਰ ਹੋ ਜਾਏ। ਇੰਜੀ ਇਹ ਹੱਡ ਪੈਰ ਉਮਰ ਘਟ ਜਾਏਗੀ। ਹੱਡ ਪੈਰ ਮਜ਼ਬੂਤ ਕਰਨ ਦਾ ਦੂਜਾ ਤਰੀਕਾ ਹੈ ਕਿ ਵਾਢੀ ਕੀਤੀ ਜਾਵੇ। ਹਾਂਜੀ, ਕਿਉਂ ਨਹੀਂ। ਔਰ ਮਿਹਨਤ ਕੀਤੀ ਜਾਵੇ। ਇਸ ਵੇਲੇ ਕਿਸਾਨ ਜਿਹੜੇ ਨੇ ਉਹ ਪੂਰੇ ਪੰਜਾਬ ਦੀਆਂ ਪੈਲੀਆਂ ਦੇ ਵਿੱਚ ਆਪਣੀ ਆਪਣੀ ਕਣਕ ਜਿਹੜੀ ਉਹਨੂੰ ਕੁੰਜਣ ਦੀ ਕੋਸ਼ਿਸ਼ ਕਰਦੇ ਨੇ। ਔਰ ਅਸੀਂ ਇਸ ਪ੍ਰੋਗਰਾਮ ਵਿੱਚ ਬਹਿ ਕੇ ਵਿਸਾਖੀ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੇ ਆ ਤੇ ਨਾਲ ਸੁਣਾਉਂਦੇ ਆ ਵੀ ਮਿੱਠੇ ਮਿੱਠੇ ਗੀਤ। ਬਿਲਕੁਲ। ਲਓ ਫਿਰ ਵੇਖਦੇ ਆ ਕਿ ਅਗਲਾ ਕਿਹੜਾ ਸ਼ਾਹ ਦੇਖਨੇ ਆ ਜੀ ਕੀ ਰੱਖਿਆ ਮੁੰਸ਼ੀ ਨੇ। खानदानी मनसूबाबंदी और सेहत से मुताल्लिक मशवरों और सहूलियात के लिए महकमा सेहत व आबादी के करीबी मराकज़ पर तशरीफ ला। सोच को आजाद करो, खानदानी मनसूबाबंदी को आम करो। मतवासन खानदान खुशहाल पाकिस्तान। डायरेक्टरेट जनरल पॉपुलेशन वेलफेयर, महकमा सेहत व आबादी, हुकूमत पंजाब। वाह जी वाह, मुंशी बड़ा बेहतरीन आदमी है, मुनव्वर सुल्ताना। ਇਹ ਮੇਰਾ ਮਤਲਬ ਹੈ ਵੀ ਇਸ ਕਦਰ ਮਜ਼ਬੂਤ ਗਾਉਣ ਵਾਲੀ ਸੀ ਬੀਬੀ ਜੀ ਜੀ। ਔਰ ਫਿਲਮਾਂ 'ਚ ਵੀ ਗਾਇਆ। ਔਰ ਫਿਰ ਜਿਸਲੇ ਇਹ ਰੇਡੀਓ ਸ਼ੁਰੂ ਹੋਇਆ ਸਾਡਾ 47 ਤੋਂ ਲੈ ਕੇ 57 58 ਤੱਕ ਬਹੁਤ ਕੰਮ ਕੀਤਾ, ਬੜਾ ਢੇਰ ਸਾਰਾ ਕੰਮ ਕੀਤਾ ਮੁਨੱਵਰ ਬੀਬੀ ਨੇ। ਵਾਹ ਜੀ ਵਾਹ। ਫੋਕ ਜਿਹੜਾ ਰੰਗ ਨਾ ਕਣਕਾਂ ਲੰਮੀਆਂ ਨਹੀਂ ਮਾਏ ਕਿਉਂ ਧੀਆਂ ਜੰਮੀਆਂ ਨਹੀਂ ਮਾਏ। ਜਦੋਂ ਲੁਕਾਈ ਆਪ ਸ਼ਾਇਰੀ ਕਰਦੀ ਹੈ ਨਾ, ਉਹਦੇ ਆਲ ਦੁਆਲੇ ਦੀਆਂ ਸ਼ੈਵਾਂ ਉਹਦੀ ਸ਼ਾਇਰੀ 'ਚ ਆਉਂਦੀਆਂ ਨੇ। ਲਾਜ਼ਮੀ ਗੱਲ ਹੈ। ਚਿੱਟਾ ਕੁੱਕੜ ਬਨੇਰੇ ਤੇ ਹੁਣ ਕਿਸੇ ਨੇ ਹੋਰ ਤੇ ਜਾਨਵਰ ਨਹੀਂ ਐਸਾ ਪਾਇਆ, ਕੋਈ ਪੈਂਗਵਨ ਨਹੀਂ ਪਾਤਾ, ਕੋਈ ਦੂਜੇ ਮੁਲਕ ਦਾ ਜ਼ਰਾਫਾ। ਬਿਲਕੁਲ ਬਿਲਕੁਲ ਬਿਲਕੁਲ। ਇਸੇ ਤਰ੍ਹਾਂ ਨਾਲੇ ਹਾਥੀ ਕੋਠੇ ਤੇ ਚੜ੍ਹ ਨਹੀਂ ਸਕਦਾ, ਇਸ ਬਾਰੇ ਉਹ ਸ਼ਾਇਰ ਜਿਹੜਾ ਉਹਨੇ ਇhtiyat ਕੀਤੀ। ਉਹਨੇ ਦਾ ਕੁੱਕੜ ਮੇਰਾ ਮਤਲਬ ਹੈ ਨਿਕਲ ਜਾਂਦਾ, ਸ਼ੇਰ ਨਾ ਭਾਰਾ ਹੋ ਜਾਏ। ਬਿਲਕੁਲ। ਮਗਰ ਇਹ ਆ ਵੀ ਅਸਗਰ ਜੀ ਜਰਾ ਇਹ ਦੱਸੋ ਵੀ ਤੁਸੀਂ ਜਦੋਂ ਵਰਲਡ ਕੱਪ ਹੋਇਆ ਕੌਡੀ ਦਾ, ਤੇ ਤੁਸੀਂ ਮੇਰਾ ਮਤਲਬ ਹੈ ਕਿੰਨੇ ਵਰਲਡ ਕੱਪ ਤੁਸੀਂ
ਕਰਦੇ ਰਹੇ ਹੋ ਕਮੈਂਟਰੀ? 2013 2014 ਜੀ। ਅੱਛਾ 2 ਸਾਲ ਮਾਸ਼ਾਅੱਲਾ। ਤੇ ਇਹ ਕਿਹੜੀਆਂ ਟੀਮਾਂ ਸਨ ਇਹ? ਇਹ ਪੂਰੇ ਵਰਲਡ ਦੀਆਂ ਟੀਮਾਂ ਸਨ। ਅੱਛਾ ਕਿੰਨੀਆਂ ਟੀਮਾਂ ਸਨ? ਇਹ ਤਕਰੀਬਨ 14 ਜਾਂ 15 ਟੀਮਾਂ। ਅੱਛਾ ਅੱਛਾ ਵਾਹ। ਪੂਰੇ ਪਾਕਿਸਤਾਨ ਦੀ ਉਹਦੇ ਵਿੱਚ ਅੰਗਰੇਜ਼ ਵੀ ਖੇਡਣ ਵਾਸਤੇ ਆ ਗਏ। ਅੱਛਾ। ਇਹ ਅਫਗਾਨਿਸਤਾਨ ਵਾਲੇ ਵੀ ਖੇਡਣ ਆ ਗਏ, ਇਰਾਨ ਵਾਲੇ ਵੀ ਜਿਨ੍ਹਾਂ ਨੂੰ ਨਹੀਂ ਸੀ ਪਤਾ। ਅੱਛਾ। ਉਹ ਸਾਰੇ ਦੇ ਸਾਰੇ ਆਣ ਕੇ ਵਿੱਚ ਉੱਥੇ ਆਣ ਕੇ ਤੇ ਖੇਡਦੇ ਰਹੇ। ਆਹਾ। ਤੇ ਉਹ ਏਡੇ ਏਡੇ ਫਿਰ ਜਵਾਨ ਬੰਦੇ, ਲੇਕਿਨ ਅਸਲ ਚ ਕਬੱਡੀ ਜਿਹੜੀ ਕੌਡੀ ਹੈ ਨਾ ਜੀ, ਇਹ ਸਾਡੀ ਇਸ ਧਰਤੀ ਦੀ ਖੇਡ ਹੈ। ਹਿੰਦੁਸਤਾਨ ਦਾ ਤੇ ਪਾਕਿਸਤਾਨ ਦਾ ਹਮੇਸ਼ਾ ਫਾਈਨਲ ਇਹਨਾਂ ਦਾ ਹੀ ਹੋਇਆ ਹੈ। ਅੱਛਾ। ਔਰ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਜਿਹੜਾ ਇਹਨਾਂ ਮੁਲਕਾਂ ਦੇ ਵਿੱਚ ਜਿਹੜੇ ਟੀਮਾਂ ਆਉਂਦੀਆਂ ਨੇ, ਉਹ ਵੀ ਪੰਜਾਬੀ ਜਿਹੜੇ ਇੰਡੀਆ ਪਾਕਿਸਤਾਨ ਤੋਂ ਗਏ ਨੇ, ਜਿਹੜੇ ਮਾਂ ਬੋਲੀ ਸਮਝਦੇ, ਜਿਨ੍ਹਾਂ ਨੂੰ ਪਤਾ ਵੀ ਇਹ ਪੰਜਾਬ ਦੀ ਖੇਡ ਹੈ। ਬਿਲਕੁਲ ਇਸੇ ਤਰ੍ਹਾਂ ਹੀ ਇਰਾਨ ਦੀ ਟੀਮ ਵੀ ਆਈ ਸੀ ਸਾਡੇ ਇਰਾਨ ਦੀ, ਅਫਗਾਨਿਸਤਾਨ ਦੀ। ਸੋ ਬੜੇ ਲੋਕ ਖੇਡਦੇ ਨੇ ਜਨਾਬ, ਵੀ ਪੂਰੀ ਦੁਨੀਆ 'ਚ ਹਲੇ ਵੀ ਖੇਡੀ ਜਾਂਦੀ ਹੈ, ਇਹਨੂੰ ਹੋਰ ਵਧਾਉਣ ਦੀ ਲੋੜ ਹੈ। ਜੀ ਹਾਂ। ਤੇ ਜਦੋਂ ਅਸੀਂ ਵਿਸਾਖੀ ਮੇਲੇ ਵਸਾਵਾਂਗੇ, ਬਣਾ ਕੇ ਲੋਕਾਂ ਨੂੰ ਵਿਖਾਵਾਂਗੇ ਦੁਨੀਆ ਤੱਕ ਕਵਰੇਜ, ਜੀ ਹਾਂ, ਫਿਰ ਉਹਨਾਂ ਨੂੰ ਪਤਾ ਲੱਗੇਗਾ ਕਿ ਬਈ ਗੱਭਰੂ ਕਿਵੇਂ ਘੋੜਦੇ ਨੇ ਤੇ ਕਿਵੇਂ ਸਾਂਢ ਜਿਹੜੇ ਨੇ ਉਹ ਇਹ ਹੁਣ ਐਸ ਵਿਸਾਖੀ ਤੇ ਗਏ ਤੁਸੀਂ ਕਿਤੇ ਕਿਹੜੇ ਮੇਲੇ ਤੇ ਵੇਖੇ? ਸਾਡੇ ਨਾ ਜੀ ਗੁਜਰਾਂਵਾਲੇ ਦੇ ਵਿੱਚ ਮੇਲਾ ਇਮਨਾਬਾਦ ਲੱਗਦਾ ਸੀ, ਲੇਕਿਨ ਹੁਣ ਉਹ ਬਸ ਸਕਿਉਰਟੀ ਨਾਲ ਮਸਰੂਫੀਅਤ ਦੀ ਵਜ੍ਹਾ ਦੇ ਨਾਲ, ਸਕਿਉਰਟੀ ਦੀ ਮਸਰੂਫੀਅਤ ਦੀ ਵਜ੍ਹਾ ਨਾਲ ਇਮਨਾਬਾਦ ਵਾਲੇ ਤੇ ਨਹੀਂ ਕਈ ਸਾਲ ਤੋਂ ਲੱਗਦੀ ਪਈ। ਤੇ ਹੁਣ ਬੱਲੇ ਵਾਲਾ ਇੱਕ ਗੁਜਰਾਂ ਤੋਂ ਨਾਲ ਹੀ ਨੰਦੀਪੁਰ ਦੇ ਨਾਲ ਬੱਲੇ ਵਾਲਾ ਪਿੰਡ ਹੈ, ਗੁਜਰਾਂਵਾਲਾ ਹੀ ਹੋਇਆ ਨਾ ਜੀ। ਗੁਜਰਾਂਵਾਲਾ ਉੱਥੇ ਮੇਲਾ ਵਿਸਾਖੀ ਜਿਹੜਾ ਨਾ ਉਹ ਵੀ ਸ਼ੁਰੂ ਤੋਂ ਲੱਗ ਕੇ ਲੱਗਦਾ ਹੈ ਔਰ ਬੜੇ ਪੁਰ ਅਮਨ ਤਰੀਕੇ ਦੇ ਨਾਲ ਲੱਗਦਾ। ਉਹ ਐਸਾ ਮੇਲਾ ਜਦੋਂ ਪੂਰੇ ਪੰਜਾਬ ਦੀਆਂ ਧੀਆਂ ਪੈਣਾ ਜਿੱਥੇ ਜਿੱਥੇ ਵੀ ਆਈਆਂ ਨੇ ਵਿਸਾਖੀ ਤੇ ਉਹਨਾਂ ਆਪਣੇ ਘਰ ਲਾਜ਼ਮੀ ਗੱਲ ਹੈ। ਤੇ ਫਿਰ ਉਹ ਜਿਵੇਂ ਈਦ ਦਾ ਚਾਹ ਹੁੰਦਾ ਹੈ, ਉਸ ਤਰੀਕੇ ਨਾਲ ਇਸ ਮੇਲੇ ਦਾ ਵੀ ਚਾਹ ਹੁੰਦਾ, ਕਿਉਂਕਿ ਹਰ ਘਰ ਦੇ ਵਿੱਚ ਪ੍ਰਾਹੁਣੇ ਇੰਨੇ ਕੁ ਆ ਜਾਂਦੇ ਨੇ, ਉਹਨਾਂ ਨੂੰ ਬਲਕਿ ਜਿਹੜੇ ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਹੁੰਦੇ ਨੇ ਉਹ ਵੀ ਆ ਜਾਂਦੇ ਨੇ, ਕਿਉਂਕਿ ਉਹਨਾਂ ਨੇ ਰਾਤ ਰਹਿਣਾ ਹੁੰਦਾ, ਥਕਾਵਟ ਦੀ ਵਜ੍ਹਾ ਨਾਲ ਆਉਂਦੇ, ਮੇਲਾ ਵੇਖਣਾ ਦਿਨੇ ਤੇ ਰਾਤ ਨੂੰ ਉੱਥੇ ਆਰਾਮ ਕਰਨਾ। ਲਓ ਜੀ, ਸੁਣਨ ਵਾਲਿਆਂ ਨੂੰ ਫੇਰ ਦੱਸੀਏ ਕਿ ਪੰਜਾਬ ਸਰਕਾਰ ਔਰ ਪਾਕਿਸਤਾਨ ਸਰਕਾਰ ਜਿਹੜੀ ਉਹ ਆਪਣੇ ਜਿਹੜੇ ਗੁਆਂਢ ਤੋਂ ਆਏ ਨੇ ਜੀ, ਉਹਨਾਂ ਦੀ ਪੂਰੀ ਸੇਵਾ ਕਰਦੀ ਹੈ। ਬਿਲਕੁਲ ਪੂਰੀ ਫੁੱਲ ਪ੍ਰੂਫ ਸਿਕਿਉਰਿਟੀ ਹੈ ਇਸ ਵੇਲੇ। ਔਰ ਪਾਕਿਸਤਾਨ ਦਾ ਉਹ ਨਾਂ ਰੋਸ਼ਨ ਹੁੰਦਾ ਪਿਆ ਕਿ ਇਹ ਸਾਰੇ ਧਰਮਾਂ ਨੂੰ ਜੀ ਆਇਆਂ ਨੂੰ ਆਖਦਾ ਔਰ ਸਭ ਨੂੰ ਆਜ਼ਾਦੀ ਆਪਣੇ ਆਪਣੇ ਧਰਮ ਦੇ ਮੁਤਾਬਕ ਇੱਥੇ ਇਬਾਦਤ ਕਰਨ ਦੀ। ਔਰ ਸਾਡੇ ਗੁਆਂਢ ਤੋਂ ਜਿਹੜੇ ਜੀ ਆਏ ਨੇ, ਉਹ ਵਿਸਾਖੀ ਦਾ ਮੇਲਾ ਪੂਰੀ ਬੜੀ ਦੁਨੀਆ ਤੋਂ ਆਏ ਜੀ, ਬਹੁਤ ਮੁਲਕਾਂ ਤੋਂ ਆਏ ਆ। ਮੇਰਾ ਮਤਲਬ ਹੈ ਜਿਹੜੇ ਵਸਦੇ ਨੇ ਉਹ ਵੀ ਯੂਰਪ ਤੋਂ ਲੈ ਕੇ ਅਮਰੀਕਾ ਤੱਕ, ਕੈਨੇਡਾ, ਆਸਟ੍ਰੇਲੀਆ, ਹਰ ਪਾਸੇ ਇਹ ਸਾਰੇ ਮਾਂ ਬੋਲੀ ਵਾਲੇ ਜਿਹੜੇ ਨੇ ਜੀ, ਜਿਹੜੇ ਜਿੰਨੇ ਵੀ ਜੀ ਆਏ ਨਾ ਬਾਹਰੋਂ ਯਾਤਰੀ ਸਾਡੇ, ਹਾਂਜੀ ਬਹੁਤ ਰਾਜੀ ਨੇ ਔਰ ਬੜੇ ਖੁਸ਼ ਨੇ। ਔਰ ਇੱਕ ਦੂਏ ਨੂੰ ਮੇਰਾ ਮਤਲਬ ਹੈ ਇਹੋ ਜਿਹਾ WhatsApp ਕਰਨ ਦਾ ਇੱਕ ਦੂਜੇ ਨੂੰ। ਲਓ ਜੀ, ਇਹ ਸਾਰੇ ਸੋਹਣੇ ਰੰਗ ਬਣੇ ਨੇ, ਪੰਜਾਬ ਦੇ ਸੋਹਣੇ ਰੰਗ ਬਣੇ ਨੇ, ਪਾਕਿਸਤਾਨ ਦੇ ਸੋਹਣੀ ਧਰਤੀ ਵੱਲੋਂ ਵੀ ਸਾਰਿਆਂ ਨੂੰ ਵਿਸਾਖੀ ਦੀ ਮੁਬਾਰਕ। ਬੜੀ ਮੁਬਾਰਕ ਦਿੰਦੇ ਆ ਜੀ। ਮੁਬਾਰਕ ਦਾ ਦੂਜਾ ਤਰੀਕਾ ਹੈ ਗਾਉਣ ਸੁਣ ਲੈਣੇ ਆ, ਗਾਉਣ ਮੁਬਾਰਕ ਦੇ। ਹਾਂ ਜੀ, ਦੇਖੋ ਜੀ, ਇਹ ਮੇਰਾ ਮਤਲਬ ਬਸ਼ਾਰਤ ਤੇ ਆਰਿਨ ਪ੍ਰਵੀਨ ਬਹੁਤ ਪੁਰਾਣਾ ਨਗਮਾ ਕੱਢਿਆ ਮੁੰਸ਼ੀ ਨੇ। ਮੁੰਸ਼ੀ ਸਿਆਣਾ ਆਦਮੀ ਬੜਾ ਕੱਢ ਹੈ, ਮੁੰਸ਼ੀ ਕੋ ਆਮ ਆਦਮੀ ਨਹੀਂ। ਬਸ਼ਾਰਤ ਅਲੀ ਆਰਿਨ ਪ੍ਰਵੀਨ ਦਾ 2 ਗਾਣਾ ਸਾਨੂੰ ਸੁਣਾਇਆ ਜਨਾਬ। ਬੜੀ ਗੱਲ ਹੈ। ਇਹ ਦੇਸ਼ ਜਿਹੜਾ ਹੈ ਅਜਬ ਬਹਾਰੇ ਦੀ, ਉਹ ਅਜਬ ਬਹਾਰ ਦੇ ਨਾਲ ਸਾਡੇ ਜਿਹੜੇ ਪ੍ਰਾਹੁਣੇ ਨੇ ਵੀ ਬੜੇ ਰੰਗਲੇ ਨੇ। ਹਾਂ ਜੀ, ਕਿਉਂ ਪ੍ਰੀਤ ਕਰਦੇ ਨੇ ਕੌਡੀ ਦੀ, ਤੇ ਗੀਤ ਸੰਗੀਤ ਨਾਲ ਇਹਨਾਂ ਦਾ ਸਾਂਝਾ ਬੜਾ। ਅੱਛਾ। ਤੇ ਇਹਨਾਂ ਨੂੰ ਪੁੱਛਦੇ ਆਂ ਵੀ ਕਿਹੜਾ ਗੀਤ ਜਿਹੜਾ ਤੁਹਾਡੇ ਦਿਲ ਨੂੰ ਲੱਗਦਾ ਬਹੁਤਾ? ਇਹ ਆਪ ਵੀ ਕਿਸੇ ਲਈ ਇਹ ਆਪ ਵੀ ਹੈ ਇੱਲਤ ਇਹਨਾਂ ਨੂੰ। ਬਿਲਕੁਲ ਬੜਾ ਰੰਗ ਜਮਾਉਂਦੇ ਨੇ, ਕਿਤੇ ਨਾ ਕਿਤੇ 2 ਬੋਲ ਸੁਣਾਉਂਦੇ ਨੇ। ਤੁਸੀਂ ਇਹ ਛੱਲੇ ਦਾ ਇੱਕ ਬੋਲ ਸੁਣਾਓ ਤੇ ਮੁੜ ਕੇ ਨਾਲ ਹੀ ਮੁੰਸ਼ੀ ਗਾਣਾ ਚਲਾ ਦੇਗਾ। ਛੱਲੇ ਦਾ ਬੋਲ ਨਹੀਂ, ਅਸੀਂ ਮੇਰੀ ਫਰਮਾਇਸ਼ ਇਹ ਵੇ ਕਿ ਧਰਤੀ ਦੀ ਗੱਲ ਹੋਣ ਡਈ ਏ, ਇਸ ਵਿਸਾਖੀ ਮੇਲੇ ਦੀ ਗੱਲ ਹੋਣ ਡਈ, ਪੰਜਾਬ ਦੀ ਗੱਲ ਹੋਣ ਡਈ ਏ, ਤੇ ਫਿਰ ਇਹ ਧਰਤੀ ਮੇਰਾ ਸੋਨਾ ਯਾਰੋ ਮੈਂ ਇਹਦਾ ਸੁਨਿਆਰਾ। ਉਹ ਕਦਰ ਕੀ ਪਰਦੇਸੀਆਂ ਦੀ ਵਤਨ ਆਪਣੇ ਵਿੱਚ ਪਛਾਣ ਹੁੰਦੀ, ਫੇਰੀ ਵਾਲਿਆਂ ਤੇ ਗਾਹਕ ਲਾਣ ਫੇਰੇ, ਕੀਮਤ ਜਿਨਸ ਦੀ ਵਿੱਚ ਦੁਕਾਨ ਹੁੰਦੀ, ਕੁੱਤਾ ਆਪਣੀ ਗਲੀ ਵਿੱਚ ਸ਼ੇਰ ਹੁੰਦਾ, ਕੀੜੀ ਘਰ ਆਪਣੇ ਸੁਲੇਮਾਨ ਹੁੰਦੀ, ਦਾਇਮ ਸ਼ੂਕ ਦੇ ਨਾ ਦਰਿਆ ਪੰਜੇ ਜੇ ਨਾ ਮੇਰੀ ਪੰਜਾਬੀ ਜ਼ਬਾਨ ਹੁੰਦੀ। ਪੰਜਾਬ ਦੀ ਧਰਤੀ ਪੰਜਾਬੀ ਜ਼ਬਾਨ ਹੈ। ਪੰਜਾਬ ਦੀ ਗੱਲ ਕਰੀਏ ਤੇ ਫਿਰ ਇਸ ਧਰਤੀ ਦੀ ਇਹ ਸੋਨਾ। ਤੁਸੀਂ ਹੁਣ ਰੋਡ ਤੇ ਨਿਕਲੋ ਨਾ ਜੀ, ਤੇ ਤੁਸੀਂ ਪੈਣੀਆਂ ਜੋ ਪੂਰਾ ਪੰਜਾਬ ਇੰਜ ਜਿਵੇਂ ਕਿ ਇਹ ਸੋਨੇ ਦਾ, ਇਹਨੂੰ ਆਂਦੇ ਨੇ ਇਹ ਧਰਤੀ ਮੇਰਾ ਸੋਨਾ ਯਾਰੋ ਮੈਂ ਇਹਦਾ ਸੁਨਿਆਰਾ। ਤੇ ਯਕੀਨ ਕਰੋ ਕਣਕਾਂ ਪੱਕੀਆਂ ਇੰਜ ਚਮਕਦੀਆਂ ਨੇ ਕਿ ਜਿਵੇਂ ਸੋਨਾ ਪਿਆ ਹੈ। ਤੇ ਫਿਰ ਇਸ ਮੌਕੇ ਤੇ ਮੈਂ ਤੇ ਇਹੀ ਗੱਲ ਆਖਾਂਗਾ ਕਿ ਇਹ ਮੁਨਸ਼ੀਰਾਂ ਨੂੰ ਆਖੋ ਇਹ ਹੀ ਗਾਣਾ ਸੁਣਾ, ਇਹ ਧਰਤੀ ਮੇਰਾ ਸੋਨਾ ਯਾਰ। ਦੇਖੋ ਜੀ, ਇਹ ਜਿਹੜਾ ਨਾ ਇਹ ਗਾਉਣ ਮੇਰੇ ਸਾਹਮਣੇ ਰਿਕਾਰਡ ਹੋਇਆ। ਮੇਰਾ ਬੇਲੀ ਸੀ ਅਮਾਨਤ ਅਲੀ ਖਾਨ, ਔਰ ਅੱਲਾਹ ਤਾਲਾ ਉਹਦੇ ਦਰਜਾਤ ਬੁਲੰਦ ਕਰੇ। ਉਹ ਸਾਰਾ ਟੱਬਰ ਮੇਰਾ ਆਪਣਾ ਜੀ ਨੇ, ਕਿਉਂਕਿ ਰੇਡੀਓ ਦਾ ਸਾਡਾ ਤਾਲੁਕ ਨੇ, ਸਾਡੀ ਰਿਸ਼ਤੇਦਾਰੀ ਇਸ ਅਦਾਰੇ ਦੀ ਵਜ੍ਹਾ ਨਾਲ, ਹਰ ਗਾਉਣ ਵਾਲੇ ਨਾਲ, ਹਰ ਮੇਰਾ ਮਤਲਬ ਹੈ ਬੋਲਣ ਵਾਲੇ ਨਾਲ, ਤਕਰੀਰ ਕਰਨ ਵਾਲੇ ਨਾਲ, ਕਿਉਂਕਿ ਉਹਨਾਂ ਨੇ ਇੱਥੇ ਆਉਣਾ ਹੁੰਦਾ। ਤੇ ਅਮਾਨਤ ਅਲੀ ਨੇ ਰਿਕਾਰਡ ਕੀਤਾ
ਔਰ ਇਹ ਪੂਰੀ ਦੁਨੀਆ 'ਚ ਸੁਣਿਆ ਜਾਂਦਾ ਔਰ ਬਹੁਤ ਕਮਾਲ ਦਾ ਇਹ ਰਿਕਾਰਡ ਹੋਇਆ ਬਿਲਕੁਲ। ਤੇ ਮੁੰਸ਼ੀ ਨੂੰ ਕਹਿੰਦੇ ਆ ਵੀ ਲਾ ਦੇਵੇ, ਇਹ ਕਿਹੜੀ ਗੱਲ ਹੈ। ਵਾਹ ਜੀ ਵਾਹ ਜੀ ਵਾਹ। ਨੀ ਧਰਤੀ ਮੇਰਾ ਸੋਨਾ ਯਾਰੋ ਵਾਹ ਵਾਹ ਜੀ ਵਾਹ। ਦੇਖੋ ਜੀ ਕਿਆ ਬਾਤ ਹੈ। ਅੱਲਾਹ ਤਾਲਾ ਸ਼ੌਕਤ ਅਲੀ ਦੇ ਦਰਜਾਤ ਬੁਲੰਦ ਕਰੇ। ਮੇਰਾ ਮਤਲਬ ਹੈ ਚੜ੍ਹਦਾ ਪੰਜਾਬ ਜਿਹੜਾ ਉਹ ਤਾਂ ਮਾਸ਼ਾ ਜੀ ਸਾਰੀ ਦੁਨੀਆ ਗਾਉਣ ਵਾਲੀ ਜਿਹੜੀ ਹੈ ਨਾ ਜੀ ਇਹਨੂੰ ਗਾਉਂਦੀ ਹੈ। ਜਿੰਨੇ ਜਿੰਨੇ ਉਹਨਾਂ ਦੇ ਵੱਡੇ ਗਵਈਏ ਨੇ ਜੀ ਉਹਨਾਂ ਨੇ, ਮੇਰਾ ਮਕਸਦ ਵੈਸੇ ਹੀ ਜਾਂਦਾ ਰਿਹਾ ਉੱਥੇ, ਮਗਰ ਉਹਦੇ ਬਾਅਦ ਵੀ ਅੱਜ ਵੀ ਉਹ ਗਾਉਂਦੇ ਨੇ। ਬਿਲਕੁਲ ਤੇ ਜਿੱਦਣ ਸ਼ੌਕਤ ਅਲੀ ਫੌਤ ਹੋਇਆ ਨਾ ਜੀ, ਮੈਨੂੰ ਬੜੇ ਉੱਥੋਂ ਦੇ ਗਵਈਏ ਵੱਡੇ ਵੱਡੇ ਜਿਹੜੇ ਸਨ ਉਹਨਾਂ ਕਹੇ ਜੀ ਪੰਜਾਬ ਦਾ ਦੂल्हा ਫੌਤ ਹੋ ਤੇ ਹੈ ਦੂल्हा। ਉਹਦੀ ਆਵਾਜ਼ ਵੀ ਤੁਹਾਨੂੰ ਪਤਾ ਬੜੇ ਮਰਦਾਨਾ ਗਵਈਆ ਸੀ, ਕਿਉਂਕਿ ਗਵਈਏ ਵੀ ਤੁਹਾਨੂੰ ਪਤਾ ਇਸ ਤਰ੍ਹਾਂ ਹੀ ਹੁੰਦੇ ਨੇ ਜੀ। ਜੀ ਮੈਡਮ ਨੂੰ ਵੀ ਗਾਉਂਦੇ ਨੇ ਲੋਕ ਉੱਥੇ, ਨੁਸਰਤ ਫਤਿਹ ਅਲੀ ਖਾਨ ਸਾਹਿਬ ਨੂੰ ਮੰਨਦੇ ਨੇ, ਸ਼ੌਕਤ ਅਲੀ ਸਾਹਿਬ ਨੂੰ ਗਾਉਂਦੇ ਨੇ, ਤੁਫੈਲ ਨਿਆਜ਼ੀ ਨੂੰ ਬਹੁਤ ਗਾਉਂਦੇ ਜੀ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਲਓ ਜੀ ਸਾਰਿਆਂ ਨੂੰ ਇੱਕ ਵਾਰੀ ਫੇਰ ਵਿਸਾਖੀ ਦੀਆਂ ਲੱਖ ਵਧਾਈਆਂ ਜੀ ਹਾਂ। ਵੇਲਾ ਹੋ ਗਿਆ ਜਾਣ ਦਾ। ਤੇ ਮੇਰਾ ਖਿਆਲ ਹੈ ਅੱਜ ਮਿਹਰਬਾਨੀ ਕਰਕੇ ਸੁਣਨ ਵਾਲਿਆਂ ਕੋਲੋਂ ਇਜਾਜ਼ਤ ਲਈਏ ਜੀ ਤੇ ਬਾਕੀ ਦੀਆਂ ਗੱਲਾਂ ਕੱਲ ਤੇ ਰੱਖਨੇ ਆ। ਮਾਰੀਏ ਨਾਰਾ ਪਾਕਿਸਤਾਨ ਜ਼ਿੰਦਾਬਾਦ। ਚੱਲ ਬਈ ਜਿਉਂਦਾ ਰਵੇ ਅਸਗਰ ਪਹਿਲਵਾਨ। रात को 8 बजे मुताबिक अब आप सुनेंगे रेडियो खबरनामा।